ਵੈਸਟਰਨ ਤਮਿਲਨਾਡੂ ਦਾ ਇੱਕ ਖੇਤਰ ਹੈ ਜੋ ਨੀਲਗਿਰੀ ਹਿਲਸ, ਜਿੱਥੋਂ ਦੋ ਦਰਿਆ ਔਰ ਇੱਕ ਸਟੀਪ ਜਿਹਾ ਜਿਹੜਾ ਉਸ ਦੇ ਉੱਤੇ ਪਹਾੜੀ ਹੈ ਔਰ ਉਹ ਕੂਨਰ ਘਾਟੀ ਉਸ ਨੂੰ ਕਿਹਾ ਜਾਂਦਾ ਉਹ ਸਾਰੇ ਖਿੱਤੇ ਨੂੰ। ਔਰ ਉਹਦੇ 'ਚ ਹੀ ਵੈਲਿੰਗਟਨ ਜਿਹੜਾ ਇਹਨਾਂ ਦਾ ਆਰਮੀ ਬੇਸ ਵੀ ਹੈ, ਡਿਫੈਂਸ ਸੈਂਟਰ ਹੈ, ਇਹਨਾਂ ਦੀ ਅਕੈਡਮੀ ਹੈ। ਔਰ ਵੈਲਿੰਗਟਨ ਦੇ ਵਿੱਚ ਹੀ ਉਸ ਨੇ ਅੱਜ ਲੈਕਚਰ ਕਰਨਾ ਸੀ ਕੈਡਟਸ ਨੂੰ, ਜਿਸ ਲਈ ਬਿਪਨ ਰਾਵਤ ਪਾਲਮ 에ਅਰਪੋਰਟ ਦਿੱਲੀ ਤੋਂ ਉੱਡਿਆ। ਉਹਨਾਂ ਦੀ ਵਾਈਫ ਜਿਹਦਾ ਨਾਮ ਮਧੁਲਕਾ ਰਾਵਤ ਔਰ ਉਹਨਾਂ ਦੇ ਨਾਲ ਬ੍ਰਿਗੇਡੀਅਰ LS ਲਿੱਦੜ ਔਰ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ। ਅਜੇ ਉਹਨਾਂ ਦੀ ਕੋਈ ਡੀਟੇਲ ਸ਼ਨਾਖਤ ਤਾਂ ਨਹੀਂ ਆਈ, ਪਰ ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਨਾਮਾਂ ਤੋਂ ਲੱਗਦਾ ਵੀ ਇਹ ਦੋਨੋਂ ਸਿੱਖ ਹੋਣਗੇ। ਰਡਾਰ ਜਿੱਥੋਂ ਉੱਡਿਆ ਔਰ ਜਿੱਥੇ ਉਹਦਾ ਇਹ ਹਾਦਸਾ ਵੀ ਹੁੰਦਾ, ਜਿੱਥੇ ਉਹਨੇ ਵੈਲਿੰਗਟਨ 'ਚ ਜਾਣਾ ਉੱਥੋਂ 9 ਕਿਲੋਮੀਟਰ ਦੂਰ ਹੈ ਔਰ ਦਿੱਲੀ ਤੋਂ ਵੀ ਨਹੀਂ ਹੈ ਕਿ ਵੀ ਦਿੱਲੀ ਦੇ ਨੇੜੇ ਜਾਂ ਉੱਪਰ ਕੋ ਚਲਾ ਗਿਆ। ਸੋ ਮਤਲਬ ਇਹ ਹੈ ਕਿ ਲੋ ਰੇਂਜ ਦੇ ਉੱਤੇ ਇਹ ਜਿਹੜਾ ਹਾਦਸਾ ਵੀ ਹੁੰਦਾ ਹੈ ਇਹ ਲੈਂਡਿੰਗ ਦੇ ਵਿੱਚ ਹੁੰਦਾ ਹੈ। ਕੀ ਹੋਇਆ, ਲੇਕਿਨ ਕੋਈ ਵੀ ਸਰਕਾਰੀ ਅਧਿਕਾਰੀ, ਕੋਈ ਫੌਜੀ ਰੈਸਕਿਊ ਜਾਂ ਦੂਜਾ, ਇਹਦਾ ਮਤਲਬ ਹੈ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈ। ਉਹਨਾਂ ਦੇ ਅਫੀਸ਼ੀਅਲ ਲੋਕਲ ਪੁਲਿਸ ਔਰ ਦੂਜੇ ਜਿਹੜੇ ਨੇ ਉਹ 3 ਘੰਟੇ ਬਾਅਦ ਉੱਥੇ ਪਹੁੰਚਦੇ ਨੇ। ਅੱਜ ਹਾਲਤ ਇਹ ਹੈ ਕਿ ਵੀ ਬਿਪਨ ਰਾਵਤ ਆਪਣੀ ਵਾਈਫ ਦੇ ਨਾਲ ਔਰ ਬ੍ਰਿਗੇਡੀਅਰ ਔਰ ਕਰਨਲ ਔਰ ਟੀਮ ਦੇ ਨਾਲ ਹੈ ਔਰ ਕਿਵੇਂ ਇੱਕ ਲਾਵਾਰਸ ਵਾਂਗ ਜਿਹੜਾ ਹੈ ਉਸ ਦਾ ਐਂਡ ਹੁੰਦਾ ਹੈ ਉਸ ਦੇ ਚੌਪਰ ਦਾ। 1962 ਦੀ ਫੇਲਿਅਰ ਵੱਡੀ ਹੋਈ ਸੀ, ਨਹਿਰੂ ਦਾ ਨੇ ਜੋ ਕੀਤਾ ਉਹਦੇ ਥੱਲੇ ਉਹ ਡਿਸਗ੍ਰੇਸਡ ਸੀ। ਔਰ ਆਲਰੇਡੀ ਕਿਉਂਕਿ ਪਾਕਿਸਤਾਨ ਦੇ ਵਿੱਚ ਉਸ ਤੋਂ ਪਹਿਲਾਂ ਜਨਰਲ ਅਯੂਬ ਖਾਨ ਟੇਕ ਓਵਰ ਕਰ ਚੁੱਕੇ ਸੀ, ਫੌਜ ਨੇ ਟੇਕ ਓਵਰ ਕਰ ਲਿਆ ਸੀ ਪਾਕਿਸਤਾਨੀ ਸਿਸਟਮ ਨੂੰ। ਔਰ ਇਹ ਚਰਚਾ ਸੀ ਕਿ ਵੀ ਜਿਸ ਲੈਵਲ ਦੇ ਉੱਤੇ ਨਹਿਰੂ ਦੇ ਕਜ਼ਨ ਜਨਰਲ ਕੌਲ ਨੇ ਉਹ ਸਾਰਾ ਮਿਸ ਹੈਂਡਲ ਕੀਤਾ ਹੈ ਕਿ ਵੀ ਇਹ ਜਿਹੜੇ ਫੌਜੀ ਜਨਰਲ ਨੇ ਇਹ ਟੇਕ ਓਵਰ ਦੀ ਪਲੈਨਿੰਗ ਕਰ ਰਹੇ ਸੀ ਔਰ ਉਹਨਾਂ ਨੂੰ ਇੱਕ ਸਕੀਮ ਦੇ ਤਹਿਤ ਉਹ ਸਾਰੇ ਇਕੱਠੇ ਬਿਠਾਏ ਗਏ ਔਰ ਉਹਨਾਂ ਦਾ ਹਾਦਸਾ ਕਰਵਾਇਆ ਗਿਆ। TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਹਾਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 8 ਦਸੰਬਰ 2021 25 ਮਗਰ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਲਕਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਸੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਨੈਕਟੀਕਟ ਤੋਂ ਸਰਦਾਰ ਸਵਰਨਜੀਤ ਸਿੰਘ ਜੀ ਖਾਲਸਾ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ, ਜਿੱਥੇ ਜਿੱਥੇ ਬੈਠੇ ਹਾਂ ਆਪਣੀ ਜਿਹੜੀ ਸਮਰੱਥਾ ਮੁਤਾਬਿਕ ਪੰਥਕ ਕਾਰਜਾਂ ਵਿੱਚ ਯੋਗਦਾਨ ਪਾਈਏ ਔਰ ਇਕੱਲਾ ਸਿੱਖ ਵੀ ਬਹੁਤ ਕੁਝ ਕਰ ਸਕਦਾ ਹੈ, ਹਿੰਮਤ ਕਰਨ ਦੀ ਲੋੜ ਹੈ। ਸੋ TV84 ਦੀ ਸਮੁੱਚੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ। ਤੁਹਾਡੇ ਵੱਲੋਂ ਸਿਰਜਿਆ ਜਾ ਰਿਹਾ ਨੈਰੇਟਿਵ ਅੱਜ ਦੇ ਸਮੇਂ ਲਈ ਅਤ ਜ਼ਰੂਰੀ ਹੈ। ਸੋ ਮੇਰੇ ਦਸਵੰਧ ਵਿੱਚੋਂ TV84 ਲਈ ਸੇਵਾ ਗੁਰੂ ਸਾਹਿਬ ਆਪ ਕਰਵਾਉਂਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਫੌਜ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਤਾਮਿਲਨਾਡੂ ਵਿੱਚ ਇੱਕ ਹਵਾਈ ਹਾਦਸੇ ਵਿੱਚ ਮਾਰੇ ਗਏ ਹਨ। ਸੋ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਅਤੇ ਹੋਰ 11 ਉੱਚ ਅਧਿਕਾਰੀ ਅਤੇ ਪਾਇਲਟ ਵੀ ਮਾਰੇ ਗਏ। ਸੋ ਭਾਰਤ ਵਿੱਚ ਇਸ ਵੇਲੇ ਇੱਕ ਜਿਹੜੀ ਸੋਗ ਦੀ ਲਹਿਰ ਪਸਰੀ ਹੋਈ ਹੈ। ਸੋ ਭਾਰਤੀ ਫੌਜ ਲਈ ਇਹ ਇੱਕ ਬਹੁਤ ਵੱਡਾ ਘਾਟਾ ਹੈ। ਸੋ ਹਵਾਈ ਹਾਦਸੇ ਦੇ ਕਾਰਨਾਂ ਸੰਬੰਧੀ ਜਾਂਚ ਤਾਂ ਬਾਅਦ ਵਿੱਚ ਹੋਵੇਗੀ
ਪਰ ਹੁਣ ਜਿਹੜਾ ਕੁਝ ਹਲਕਿਆਂ ਵੱਲੋਂ ਇਸ ਨੂੰ ਇੱਕ ਵੱਡੀ ਸਾਜ਼ਿਸ਼ ਵਜੋਂ ਦੇਖਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਵਰਨਜੀਤ ਸਿੰਘ ਖਾਲਸਾ ਕਨੈਟੀਕਟ, ਜਿਹੜੇ ਪੰਥਕ ਹਲਕਿਆਂ ਦੇ ਵਿੱਚ ਤਾਂ ਕਾਫੀ ਵਰ੍ਹਿਆਂ ਤੋਂ ਉਹਨਾਂ ਨੂੰ ਸਾਰੇ ਜਾਣਦੇ ਨੇ ਜੀ। ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਵੀ ਉਹ ਇੱਕ ਅਹਿਮ ਰੋਲ ਅਦਾ ਕਰਦੇ ਨੇ ਔਰ ਲੋਕਲ ਗੁਰਦੁਆਰਾ ਸਾਹਿਬ ਦੇ ਰਾਹੀਂ ਵੀ ਜਿਹੜਾ ਹੈ ਉਹਨਾਂ ਨੇ ਕਾਫੀ, ਔਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਉਹ ਕਾਫੀ ਲਿਟਰੇਚਰ ਵੀ ਪਬਲਿਸ਼ ਕਰਦੇ ਨੇ ਔਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਕੌਮ ਦੀ ਗੱਲ, ਪੰਥ ਦੀ ਗੱਲ ਅੱਗੇ ਤੁਰੇ। ਪਰ ਇਸ ਦੇ ਨਾਲ ਇੱਕ ਵੱਡੀ ਪ੍ਰਾਪਤੀ ਕਿ ਉਹਨਾਂ ਨੇ ਅਮਰੀਕਨ ਪੋਲਿਟਿਕਸ ਦੇ ਵਿੱਚ ਵੀ ਪੇਸ਼ਕਦਮੀ ਹੀ ਨਹੀਂ ਕੀਤੀ, ਸਫਲਤਾ ਵੀ ਹਾਸਲ ਕੀਤੀ ਹੈ। ਉਹ ਐਜੂਕੇਸ਼ਨ ਬੋਰਡ ਦੇ ਲਈ ਚੁਣੇ ਗਏ ਔਰ ਹੁਣ ਬੜਾ ਤਾਜ਼ਾ ਜਿਹੜੀ ਕਿ ਖਬਰ ਨੇ ਦੁਨੀਆ ਭਰ ਦੇ ਵਿੱਚ ਜਿਸ ਦੀ ਚਰਚਾ ਹੋਈ ਕਿ ਉਹ ਕਨੈਟੀਕਟ ਦੇ ਵਿੱਚ ਆਪਣੇ ਨਾਰਵਿਚ ਸ਼ਹਿਰ ਦੀ ਸਿਟੀ ਕੌਂਸਲ ਦੇ ਲਈ ਵੀ ਚੁਣੇ ਗਏ ਨੇ। ਸੋ ਇਹ ਇੱਕ ਬੜੀ ਯੂਨੀਕ ਪ੍ਰਾਪਤੀ ਹੈ ਔਰ ਮੈਂ ਤਾਂ ਇਸ ਦੇ ਉੱਤੇ ਗੱਲ ਵੀ ਕੀਤੀ ਸੀ ਜਦੋਂ ਉਹ ਬਣੇ ਸੀ ਔਰ ਉਹਨਾਂ ਨੂੰ ਮੈਂ ਕਮੈਂਟ ਵੀ ਲਿਖਿਆ ਸੀ ਕਿ ਜੇ ਹੁਣ ਵਾਲੇ ਦੌਰ 'ਚ ਅਸੀਂ ਕਦੇ ਇਹ ਇਮੈਜਿਨ ਕਰੀਏ ਕਿ ਸਾਡਾ ਪੰਜ ਕਕਾਰੀ ਖਾਲਸਾ ਰੂਪ ਵਾਲਾ ਕੋਈ ਸਿੰਘ ਜਾਂ ਸਿੰਘਣੀ US ਕਾਂਗਰਸ ਵਿੱਚ ਜਾ ਸਕਦੀ ਹੈ, ਤੇ ਮੈਂ ਕਿਹਾ ਜੀ ਇਸ ਵੇਲੇ ਤੁਸੀਂ ਯੋਗ ਉਮੀਦਵਾਰ ਹੋ ਔਰ ਤੁਹਾਡਾ ਟਾਰਗੇਟ ਇਹੀ ਹੋਣਾ ਚਾਹੀਦਾ। ਸਟੈਪ ਬਾਈ ਸਟੈਪ ਹੁੰਦਾ, ਤੁਸੀਂ ਅੱਗੇ ਵਧਦੇ ਹੋ। ਔਰ ਉਹਨਾਂ ਨੇ ਹਾਲਾਂਕਿ ਕੋਈ ਉਸ ਸਿਟੀ ਦੇ ਵਿੱਚ ਕੋਈ ਬਹੁਤੀ ਸਿੱਖ ਆਬਾਦੀ ਵੀ ਨਹੀਂ ਹੈ, ਲੇਕਿਨ ਆਪਣਾ ਕਾਰੋਬਾਰੀ ਤੌਰ ਤੇ ਵੀ ਉਹ ਸਫਲ ਨੇ ਔਰ ਮਿਹਨਤ ਕਰਦੇ ਨੇ। ਆਊਟਰੀਚ ਕਰਨਾ, ਜਦੋਂ ਤੱਕ ਤੁਸੀਂ ਦੂਸਰੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਮੂਲੀਅਤ ਨਹੀਂ ਕਰਦੇ ਤੇ ਫਿਰ ਤੁਸੀਂ ਇਹ ਵੀ ਨਾ ਤਵੱਕੋ ਕਰੋ ਕਿ ਕੋਈ ਤੁਹਾਡੇ ਨਾਲ ਆ ਕੇ ਖਲੋਏਗਾ। ਔਰ ਇਹੀ ਗੱਲ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਰੇਡੀਓ ਇੰਟਰਵਿਊ 'ਚ ਅੱਜ ਜਦੋਂ ਇਹ ਗੱਲ ਨਾਗਾਲੈਂਡ ਦੇ ਹਵਾਲੇ ਨਾਲ ਹੋ ਰਹੀ ਸੀ ਤੇ ਮੈਂ ਉਹਦੇ 'ਚੋਂ ਵਾਕਿਆ ਰਿਲੇਟ ਕੀਤਾ। ਮੈਂ ਕਿਹਾ ਜੀ 1993 ਦੇ ਵਿੱਚ ਜਦੋਂ ਪਹਿਲੀ ਵਾਰ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਅਸਿਸਟੈਂਟ ਪ੍ਰੋਫੈਸਰ ਸੀ ਉਸ ਵੇਲੇ ਜਿਹੜਾ ਯੂਨੀਵਰਸਿਟੀ ਆਫ ਮੇਨ ਦੇ ਵਿੱਚ, ਉਹਨਾਂ ਨਾਲ ਪਹਿਲੀ ਮੁਲਾਕਾਤ ਬਰਕਲੀ ਯੂਨੀਵਰਸਿਟੀ 'ਚ ਹੋਈ। ਔਰ ਕਿਉਂਕਿ ਇਹ 1992-93 ਦਾ ਉਹ ਪੀਰੀਅਡ ਸੀ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨ ਮਾਰੇ ਜਾ ਰਹੇ ਸੀ ਔਰ ਗੁਫ਼ਤਗੂ ਦੇ ਦੌਰਾਨ ਮੈਂ ਗਿਲਾ ਕੀਤਾ ਕਿ ਸਾਡੇ ਨਾਲ ਇੰਨਾ ਜ਼ੁਲਮ ਹੋ ਰਿਹਾ ਔਰ ਕੋਈ ਸਾਡੇ ਲਈ ਆਵਾਜ਼ ਨਹੀਂ ਚੁੱਕ ਰਿਹਾ। ਤੇ ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਪਤਾ ਹੈ ਵੀ ਭਾਰਤ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਸਿੱਖ ਲਹਿਰ ਨੂੰ ਹੁਣ ਜਿਵੇਂ ਦਬਾਇਆ ਜਾ ਰਿਹਾ, ਉਸ ਤੋਂ ਪਹਿਲਾਂ ਨਾਗਾਲੈਂਡ ਦੇ ਵਿੱਚ ਕੀ ਹੋਇਆ, ਜਿਹੜੇ ਟਰਾਈਬਲ ਲੋਕ ਨੇ, ਕਿਉਂਕਿ ਡਾਕਟਰ ਸਿੰਥੀਆ ਦੀ ਆਪਣੀ PhD ਜਿਹੜੀ ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ ਸੀ ਤੇ ਕਿਵੇਂ ਟਰਾਈਬਲਸ ਦੇ ਉੱਤੇ ਕੀ ਹੁੰਦਾ ਉਹ ਭਾਰਤ ਦੇ ਵਿੱਚ ਬਿਹਾਰ ਔਰ ਉਹਨਾਂ ਸਾਰੀਆਂ ਸਟੇਟਾਂ 'ਚ ਘੁੰਮੀ ਹੋਈ ਸੀ ਆਪਣੀ ਰਿਸਰਚ ਦੇ ਲਈ। ਤੇ ਉਹਨੇ ਮੈਨੂੰ ਕਿਹਾ ਕਿ ਜੀ ਕਦੇ ਤੁਹਾਡੀਆਂ ਤਨਜ਼ੀਮਾਂ ਨੇ, ਤੁਹਾਡੀਆਂ ਆਰਗੇਨਾਈਜੇਸ਼ਨਸ ਨੇ ਜਿਹੜਾ ਉਹਨਾਂ ਦੇ ਵਿੱਚ ਜਾ ਕੇ ਦੇਖਿਆ ਕਿ ਭਾਈ ਉਹਨਾਂ ਨਾਲ ਕੀ ਹੁੰਦਾ ਜਾਂ ਤੁਸੀਂ ਉਹਨਾਂ ਦੇ ਨਾਲ ਖਲੋਤੇ ਹੋ? ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਔਰ ਮੈਂ ਇਹੀ ਗੱਲ ਅੱਜ ਦੇ ਪ੍ਰੋਗਰਾਮ 'ਚ ਵੀ ਕਹੀ ਸੀ ਕਿ ਵੀ ਜੇ ਇੱਕ ਜਿਹੜਾ ਦੁਸ਼ਮਣ ਹੈ ਉਹ ਬਹੁਤ ਤਾਕਤਵਰ ਹੋਏ ਔਰ ਉਹ ਹਰ ਇੱਕ ਨੂੰ ਇਕੱਲੇ ਕਰਕੇ ਮਾਰ ਰਿਹਾ ਹੋਏ ਤਾਂ ਫਿਰ ਬੈਸਟ ਇਹ ਹੁੰਦਾ ਹੈ ਕਿ ਤੁਸੀਂ ਦੂਸਰਿਆਂ ਦੀ ਆਵਾਜ਼ ਬਣੋ, ਦੂਸਰਿਆਂ ਦੀ ਢਾਲ ਬਣੋ ਔਰ ਉਹ ਵੀ ਫਿਰ ਜਿਹੜੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਇਖਲਾਕੀ ਮਜਬੂਰੀ ਵੀ ਹੋਏਗੀ ਕਿ ਉਹ ਤੁਹਾਡੇ ਨਾਲ ਆ ਕੇ ਖਲੋਣ। ਔਰ ਮੈਂ ਸਮਝਦਾ ਵੀ ਇਹ ਗੱਲ ਮੈਂ 1993 ਦੀ ਕੀਤੀ ਹੈ। ਹੁਣ ਆਲਮੋਸਟ 28 ਸਾਲ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਮੁੱਦਾ ਕਸ਼ਮੀਰੀਆਂ ਦਾ ਹੋਏ, ਨਾਗਿਆਂ ਦਾ ਹੋਏ, ਭਾਰਤ ਦੇ ਦਲਿਤਾਂ ਦਾ ਹੋਏ ਔਰ ਕਿਸਾਨੀ ਮੁੱਦਾ ਭਾਵੇਂ ਸਾਰੇ ਭਾਰਤ ਨੂੰ ਪ੍ਰਭਾਵਿਤ ਕਰਦਾ ਸੀ, ਪਰ ਸਿੱਖ ਸਭ ਤੋਂ ਅੱਗੇ ਆਏ ਔਰ ਉਹਨਾਂ ਨੇ ਜਿਹੜਾ ਆਵਾਜ਼ ਹੀ ਨਹੀਂ ਚੁੱਕੀ, ਕਾਮਯਾਬੀ ਦੇ ਨਾਲ ਚੁੱਕੀ। ਔਰ ਅਸੀਂ ਵੀ ਬਾਹਰ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਅਸੀਂ ਆਊਟਰੀਚ ਕਰੀਏ। ਇਸੇ ਤਰ੍ਹਾਂ ਜੇ ਅਸੀਂ ਪੋਲਿਟਿਕਸ ਦੇ ਵਿੱਚ ਵੀ, ਸਿਆਸਤ ਦੇ ਵਿੱਚ ਜਾਂ ਅਮਰੀਕਨ ਸਿਸਟਮ ਦੇ ਵਿੱਚ ਆ ਕੇ ਆਪਣਾ ਪ੍ਰਭਾਵ ਦੇਣਾ ਤੇ ਫਿਰ ਇਹ ਹੋਏਗਾ ਕਿ ਜਿਹੜੀ ਮੇਨ ਸਟ੍ਰੀਮ ਅਮਰੀਕਨ ਸੁਸਾਇਟੀ ਹੈ ਉਹਨਾਂ ਦੇ ਦੁੱਖ ਸੁੱਖ ਵਿੱਚ, ਔਰ ਵੀਰ ਸਵਰਨਜੀਤ ਸਿੰਘ ਖਾਲਸਾ ਲੋਕਲ ਕ੍ਰਿਸਚਨ ਆਰਗੇਨਾਈਜੇਸ਼ਨਸ ਹੋਣ, ਚਰਚਿਸ, ਉਹਨਾਂ ਦੇ ਨਾਲ ਇੰਟਰਫੇਥ ਔਰ ਦੂਸਰੇ ਤੇ ਮੁਸਲਿਮ ਆਰਗੇਨਾਈਜੇਸ਼ਨਸ, ਕਿਉਂਕਿ ਜਦੋਂ ਵੀ ਜਿਹੜੇ ਕੰਮ ਸਵਰਨਜੀਤ ਸਿੰਘ ਖਾਲਸਾ ਨੇ ਕਨੈਟੀਕਟ ਦੇ ਵਿੱਚ ਕਰਵਾਏ ਨੇ, ਜਿੱਥੇ ਕਿ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕਰਵਾਉਣਾ, ਖਾਲਸਾ ਸਾਜਨਾ ਦਿਵਸ ਨੂੰ ਰੈਕਗਨਾਈਜ਼ ਕਰਾਉਣਾ ਔਰ
ਉਹਨਾਂ ਦੀ ਮੇਨ ਅਸੈਂਬਲੀ ਦੇ ਵਿੱਚ ਸੈਨੇਟ ਦੇ ਵਿੱਚ ਰੈਜ਼ੋਲੂਸ਼ਨ ਹੋਏ ਨੇ ਜੀ ਔਰ ਉਹਦੇ 'ਚ ਈਵਨ ਕਿਵੇਂ ਮੇਨ ਉਹਨਾਂ ਦੀ ਲਾਇਬ੍ਰੇਰੀ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਫੋਟੋ ਔਰ ਸਿੱਖ ਗੈਲਰੀ, ਹੁਣ ਤਾਂ ਉਹਨਾਂ ਨੇ ਇੱਕ ਪੂਰਾ ਜਿਹੜੀ ਆ ਉਹ ਗੈਲਰੀ ਇਸਟੈਬਲਿਸ਼ ਕੀਤੀ ਹੈ ਜਿਸ ਨੂੰ ਲੋਕ ਵਿਜ਼ਿਟ ਵੀ ਕਰਦੇ ਨੇ। ਲੇਕਿਨ ਉਸ ਦੌਰਾਨ ਉਹਨਾਂ ਸਮਾਗਮਾਂ 'ਚ ਜਾਣ ਦੇ ਦੌਰਾਨ ਮੈਂ ਦੇਖਿਆ ਕਿ ਜਿੱਥੇ ਲੋਕਲ ਅਸੈਂਬਲੀਮੈਨ, ਲੋਕਲ ਕਾਂਗਰਸਮੈਨ ਔਰ ਈਵਨ ਪਿਛਲੇ ਹਫਤੇ ਹੀ ਗਵਰਨਰ ਕਨੈਟੀਕਟ ਦਾ ਉਹਨਾਂ ਦੇ ਘਰੋਂ ਹੋ ਕੇ ਗਿਆ ਹੈ, ਜਿੱਥੇ ਉਹਨਾਂ ਦੇ ਲਈ ਉਹਨਾਂ ਨੇ ਫੰਡ ਰੇਜ਼ਰ ਵੀ ਕੀਤਾ। ਸੋ ਉਹਦੇ 'ਚ ਮੈਂ ਇਹ ਦੇਖਿਆ ਕਿ ਮੁਸਲਿਮ ਜਥੇਬੰਦੀਆਂ ਦੇ ਨੁਮਾਇੰਦੇ ਵੀ, ਕ੍ਰਿਸਚੀਅਨ ਵੀ, ਜੂਇਸ਼ ਵੀ, ਕਿਉਂਕਿ ਪਾਵਰਫੁਲ ਲੌਬੀ ਹੈ ਜਿਊਜ਼ ਦੀ, ਉਹਨਾਂ ਨੇ ਆ ਕੇ ਸਿੱਖਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ ਕਿ ਭਾਈ ਕਿਵੇਂ ਜ਼ੁਲਮ ਹੋ ਰਹੇ ਨੇ ਔਰ ਕਿਵੇਂ ਇੰਡੀਅਨ ਗਵਰਨਮੈਂਟ ਦਾ ਜ਼ੋਰ ਲੱਗਾ ਹੋਇਆ ਸੀ ਕਿ ਉੱਥੋਂ ਜਿਹੜਾ ਉਸ ਗੈਲਰੀ 'ਚੋਂ ਤਸਵੀਰ ਲੁਆਣੀ ਹੈ ਔਰ ਬਦਨਾਮ ਕਰਨ ਦੇ ਲਈ ਨੈਗੇਟਿਵਿਟੀ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਸਾਡੇ ਲਈ ਰੋਲ ਮਾਡਲ ਗੱਲ ਵੀ ਹੈ ਕਿ ਜੇ ਇੱਕ ਸਕਸੈਸਫੁਲ ਬਿਜ਼ਨਸਮੈਨ ਸਿੱਖ ਇੱਕ ਆਪਣੀ ਥਾਂ ਤੇ ਜਾ ਕੇ ਆਪਣੀ ਕੌਮ ਬਾਰੇ ਵੀ ਅਵੇਅਰਨੈਸ ਦਿੰਦਾ ਹੈ, ਆਪਣੇ ਧਰਮ ਬਾਰੇ ਵੀ, ਲੇਕਿਨ ਇਸ ਦੇ ਨਾਲ ਨਾਲ ਪੋਲੀਟੀਕਲੀ ਖਾਲਿਸਤਾਨ ਦੇ ਮੁੱਦੇ ਤੇ ਔਰ ਈਵਨ ਖਾਲਿਸਤਾਨ ਡੈਕਲੇਰੇਸ਼ਨ ਤੱਕ ਨੂੰ ਉਹ ਰੈਕਗਨਾਈਜ਼ ਕਰਾਉਣ ਤੱਕ ਪਹੁੰਚਦੇ ਨੇ, ਤੇ ਫਿਰ ਇਹਦੇ 'ਚ ਸਾਨੂੰ ਇਹ ਸਮਝਣਾ ਹੋਏਗਾ ਕਿ ਭਾਈ ਇੱਕ ਤਰੀਕਾ ਹੈ ਜਿਹਦੇ 'ਚ ਤੁਸੀਂ ਬਾਕੀਆਂ ਦੇ ਨਾਲ ਇੰਟਰੈਕਟ ਕਰਦੇ ਹੋ, ਹੱਥੋਂ ਵੀ ਤੁਸੀਂ ਦਿੰਦੇ ਹੋ, ਉਹਨਾਂ ਦੇ ਦੁੱਖ ਸੁੱਖ 'ਚ ਵੀ ਪਹੁੰਚਦੇ ਹੋ, ਉਹ ਫਿਰ ਰਿਅਲਾਈਜ਼ ਕਰਦੇ ਨੇ ਕਿ ਨਹੀਂ ਇਹ ਜਿਹੜੇ ਨੇ ਸੱਚਮੁੱਚ ਹੀ ਚੰਗੇ ਲੋਕ ਨੇ ਔਰ ਜੇ ਇਹਨਾਂ ਦੇ ਨਾਲ ਕਿਤੇ ਧੱਕਾ ਹੁੰਦਾ ਤੇ ਅਸੀਂ ਨਾਲ ਆ ਕੇ ਖਲੋਣਾ। ਸਾਡੇ ਨਾਲ ਉਹ ਪਿਆਰ ਕਰਦੇ ਨੇ। TV 84 ਦੇ ਪਹਿਲੇ ਦਿਨ ਤੋਂ ਹੀ ਉਹ ਪੂਰੇ ਸਮਰਥਕ ਨੇ ਔਰ ਇੱਥੇ ਜਦੋਂ ਅਸੀਂ TV 84 ਦੀ ਲਈ ਫੰਡ ਰੇਜ਼ਿੰਗ ਡਿਨਰ ਸੀ ਉਹਦੇ 'ਚ ਉਹਨਾਂ ਨੇ ਇੱਕ ਦੋ ਗੱਲਾਂ ਹੀ ਕਹੀਆਂ ਸੀ। ਉਹਨਾਂ ਨੇ ਕਿਹਾ ਜੀ ਇਹ ਮਹਿਜ਼ ਇੱਕ TV ਨਹੀਂ ਹੈ, ਉਹਦੇ 'ਚ ਇੱਕ ਹਿਸਟਰੀ ਵੀ ਕ੍ਰੀਏਟ ਹੋ ਰਹੀ ਹੈ ਕਿ ਵੀ ਉਹਨਾਂ ਨੇ ਸਾਡਾ ਕਿਹਾ ਕਿ ਜਿਵੇਂ ਰੋਜ਼ਾਨਾ ਹਰ ਇਸ਼ੂ ਦੇ ਉੱਤੇ ਉਹਨਾਂ ਦਾ ਜਿਹੜੀ ਹੈ ਉਹ ਪਹੁੰਚ ਹੁੰਦੀ ਹੈ, ਉਹ ਜਿਹੜੀਆਂ ਵੀਡੀਓਜ਼ ਤੁਹਾਡੇ ਨੈੱਟ ਦੇ ਉੱਤੇ ਪਈਆਂ ਇਹ ਕੰਟੈਂਪਰੇਰੀ ਹਿਸਟਰੀ ਵੀ ਲਿਖੀ ਜਾ ਰਹੀ ਹੈ। ਸੋ ਅਸੀਂ ਵੀਰ ਸਵਰਨਜੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਜਿਹੜੀ ਖਬਰ ਜਿਸ ਨੇ ਜਿਹਨੂੰ ਤੁਸੀਂ ਕਿਹਾ ਵੀ ਭਾਰਤ ਭਰ ਦੇ ਵਿੱਚ ਸੋਗ ਦੀ ਲਹਿਰ ਹੈ ਔਰ ਭਾਰਤੀ ਮੀਡੀਆ ਹੀ ਨਹੀਂ, ਇੰਟਰਨੈਸ਼ਨਲ ਮੀਡੀਆ ਵੀ ਔਰ ਈਵਨ ਇੰਟਰਨੈਸ਼ਨਲ ਲੀਡਰਸ਼ਿਪ ਦੇ ਵਿੱਚ ਵੀ ਜਿਸ ਦੁਖਦਾਈ ਘਟਨਾ ਨੇ ਕਾਫੀ ਜਿਹੜਾ ਉਹ ਸਵਾਲੀਆ ਨਿਸ਼ਾਨ ਵੀ ਨੇ ਕੁਛ ਹਲਕਿਆਂ 'ਚ, ਲੇਕਿਨ ਕੁੱਲ ਮਿਲਾ ਕੇ ਪਹਿਲਾ ਰਿਐਕਸ਼ਨ ਤਾਂ ਸਾਡਾ ਸਾਰਿਆਂ ਦਾ ਹੀ ਬਤੌਰ ਇਨਸਾਨ ਦੁੱਖ ਦਾ ਹੁੰਦਾ ਹੈ ਜਦੋਂ ਵੀ ਕੋਈ ਲਾਸ ਆਫ ਲਾਈਫ ਹੁੰਦਾ ਹੈ ਕਿਸੇ ਵੀ ਅੰਦਾਜ਼ 'ਚ ਹੋਏ, ਔਰ ਜਦੋਂ ਬਿਮਾਰੀ ਜਾਂ ਕਿਸੇ ਹੋਰ ਚੀਜ਼ ਨਾਲ ਹੁੰਦਾ ਉਹ ਇੱਕ ਡਿਫਰੈਂਟ ਪਾਰਟ ਹੁੰਦਾ ਹੈ, ਪਰ ਇਹ ਜਿਹੜਾ ਐਕਸੀਡੈਂਟ ਹੁੰਦਾ, ਹਾਦਸਾ ਹੁੰਦਾ, ਇਸ 'ਚ ਕਿਸੇ ਦਾ ਵੀ ਜਾਣਾ ਜਿਹੜਾ ਹੈ ਇਹ ਦੁਖਦਾਈ ਹੁੰਦਾ ਹੈ। ਫਿਰ ਜ਼ਾਹਰ ਹੈ ਕਿ ਜਦੋਂ ਕੋਈ ਬਹੁਤ ਅਹਿਮ ਇੰਪੋਰਟੈਂਟ ਬੰਦਾ ਜਾਂਦਾ ਹੈ, ਔਰ ਜੇ ਅਸੀਂ ਅੱਜ ਚੀਫ ਆਫ ਡਿਫੈਂਸ ਸਟਾਫ ਜਿਨ੍ਹਾਂ ਦੇ ਲਈ ਐਬਰੀਵੇਸ਼ਨ CDS ਹੈ ਔਰ ਅਸੀਂ CDS ਲਫ਼ਜ਼ ਹੀ ਹੁਣ ਅੱਗੋਂ ਇਸਤੇਮਾਲ ਕਰਾਂਗੇ, ਔਰ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਜੇ ਇਹ ਕਹਿਣਾ ਹੋਏ ਕਿ ਭਾਰਤ ਦੀ 15 ਤੋਂ 20 ਲੱਖ ਤੱਕ ਦੀ ਫੌਜ ਜਿਹਦੇ 'ਚ ਅਸੀਂ ਸਾਰੇ ਹੀ ਮਿਲਾ ਸਕਦੇ ਹਾਂ, ਸੈਂਟਰਲ BSF ਔਰ ਦੂਸਰੀਆਂ ਉਹਨਾਂ ਦੀਆਂ ਕਿੰਨੇ ਹੀ ਹੋਰ ਉਹਨਾਂ ਨੇ ਕੋਈ ਅਸਾਮ ਰਾਈਫਲਸ, ਕੋਈ ਨੈਸ਼ਨਲ ਰਾਈਫਲਸ ਕ੍ਰੀਏਟ ਕੀਤਾ। ਕੱਲਾ ਬਿਪਨ ਰਾਵਤ ਇਸ ਵੇਲੇ ਉਸ ਹਲਕੇ 'ਚ ਫੌਜ ਦਾ ਹੀ ਸਭ ਤੋਂ ਪਾਵਰਫੁਲ ਬੰਦਾ ਨਹੀਂ ਸੀ। ਹਾਲਾਂਕਿ ਫੌਜ ਦੇ ਹਵਾਲੇ ਨਾਲ ਤਾਂ ਅਕਸਰ ਇਹ ਹੁੰਦਾ ਹੈ ਕਿ ਜਿਹੜਾ ਫੌਜੀ ਚੀਫ ਹੈ ਉਹ ਸਭ ਤੋਂ ਪਾਵਰਫੁਲ ਹੁੰਦਾ ਹੈ, ਫੌਜ ਜਿਹੜਾ ਜਨਰਲ ਨਰਵਾਣੇ ਫੌਜੀ ਚੀਫ ਹੈ। ਪਰ ਅਸੀਂ ਇਹ ਦੇਖਦੇ ਹਾਂ ਕਿ 31 ਦਸੰਬਰ 2020 ਨੂੰ ਔਰ ਇਸ ਦਾ ਐਲਾਨ ਜਿਹੜਾ ਉਹ 26 ਜਨਵਰੀ 2020 ਨੂੰ ਇਹ ਕੀਤਾ ਸੀ ਮੋਦੀ ਨੇ ਆਪਣੀ ਸਪੀਚ ਦੇ ਵਿੱਚ, ਕਿਉਂਕਿ ਉਹਦੇ ਲਈ ਕਨਸਟੀਟਿਊਸ਼ਨਲ ਅਮੈਂਡਮੈਂਟ ਦੀ ਵੀ ਲੋੜ ਸੀ ਕਿ ਵੀ ਅਸੀਂ ਇੱਕ ਨਵਾਂ ਅਹੁਦਾ ਕ੍ਰੀਏਟ ਕਰਨ ਜਾ ਰਹੇ ਹਾਂ ਜਿਹੜਾ ਚੀਫ ਆਫ ਡਿਫੈਂਸ ਸਟਾਫ ਹੋਏਗਾ, ਔਰ ਚੀਫ ਆਫ ਡਿਫੈਂਸ ਸਟਾਫ ਦੇ ਜ਼ਿੰਮੇ ਹੋਏਗਾ ਕਿ ਉਹ ਤਿੰਨੋਂ ਹੀ ਜਿਹੜੇ ਫੌਜ ਦੇ ਵਿੰਗ ਨੇ, ਅੰਗ ਨੇ, ਜਿਨ੍ਹਾਂ 'ਚ ਏਅਰ ਫੋਰਸ ਹੈ, ਨੇਵੀ ਹੈ ਔਰ ਜ਼ਾਹਰ ਹੈ ਕਿ ਇਨਫੈਂਟਰੀ ਹੈ, ਉਹਨਾਂ ਦੇ ਵਿੱਚ ਤਾਲਮੇਲ ਕਰਨਾ, ਔਰ ਦੂਸਰਾ ਆਰਮੀ ਨੂੰ ਮਾਡਰਨਾਈਜ਼ ਕਰਨਾ, ਨਵੀਆਂ ਲੀਹਾਂ ਦੇ ਉੱਤੇ ਤੋਰਨਾ। ਔਰ ਮੋਦੀ ਨੇ ਜਿਵੇਂ ਕਿਹਾ ਕਿ ਜਿਹੜੇ ਚੈਲੰਜਸ ਨੇ ਗੁਆਂਢ 'ਚੋਂ ਜ਼ਾਹਰ ਹੈ ਚਾਈਨਾ ਦੇ ਹਵਾਲੇ ਨਾਲ ਔਰ ਪਾਕਿਸਤਾਨ ਦੇ ਹਵਾਲੇ ਨਾਲ, ਕਿ ਉਸ ਨੂੰ ਮਜ਼ਬੂਤ ਕਰਨ ਦੇ ਲਈ, ਜਿਹੜਾ ਮਾਡਰਨਾਈਜ਼ ਕਰਨ ਦੇ ਲਈ ਔਰ ਤਿੰਨਾਂ ਫੋਰਸਿਸ ਦਾ ਤਾਲਮੇਲ ਦੇ ਲਈ ਇਹ ਜਿਹੜਾ CDS ਦਾ ਜਿਹੜਾ ਉਹਨਾਂ ਨੇ ਅਹੁਦਾ
ਕ੍ਰੀਏਟ ਕੀਤਾ। ਇਹ ਉਹਨਾਂ ਨੇ ਐਲਾਨ ਤਾਂ 26 ਜਨਵਰੀ ਨੂੰ ਕੀਤਾ ਜੀ। ਲੇਕਿਨ 31 ਦਸੰਬਰ 2020 ਨੂੰ ਜਿਹੜੇ ਇਹ ਬਿਪਨ ਰਾਵਤ ਜਿਹੜਾ ਕਿ ਖੁਦ 2 ਸਾਲ ਤੋਂ ਜ਼ਿਆਦਾ ਫੌਜ ਦਾ ਚੀਫ ਸੀ ਔਰ ਉਸ ਨੂੰ ਜਿਹੜਾ ਇਸ CDS ਦੇ ਅਹੁਦੇ ਦੇ ਉੱਤੇ ਮੁਕਰਰ ਕੀਤਾ ਗਿਆ। ਸੋ ਜ਼ਾਹਰ ਹੈ ਕਿ ਤਿੰਨੋਂ ਫੋਰਸਿਸ ਆਪਣੀ ਥਾਂ ਤੇ ਉਹਨਾਂ ਦੇ ਜਨਰਲ ਜਾਂ ਉਹਨਾਂ ਦੇ ਕਮਾਂਡਰ ਜਾਂ ਚੀਫ ਏਅਰ ਮਾਰਸ਼ਲ, ਲੇਕਿਨ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਇਸ ਬਿਪਨ ਰਾਵਤ ਦਾ ਆਣਾ, ਫਿਰ ਇਹ ਨਹੀਂ ਹੈ ਕਿ ਬਿਪਨ ਰਾਵਤ ਉਸ ਦੀ, ਚਲੋ ਅੱਜ ਜਦੋਂ ਸਾਰੇ ਪਾਸੇ ਜ਼ਿਕਰ ਹੋ ਰਿਹਾ ਉਸ ਦੀ ਫੌਜੀ ਕੈਪੇਬਿਲਿਟੀ ਔਰ ਉਹਦੀ ਬੈਕਗਰਾਉਂਡ, ਫਾਦਰ ਵੀ ਉਹਦੇ ਲੈਫਟੀਨੈਂਟ ਜਨਰਲ ਰਿਟਾਇਰ ਹੋਏ ਔਰ ਉਹਨੇ ਜਦੋਂ ਫੌਜ ਦੇ ਵਿੱਚ ਆਇਆ ਕਿਵੇਂ 1978 'ਚ ਜਿਹੜਾ ਹੈ ਉਹ ਗ੍ਰੈਜੂਏਟ ਹੁੰਦਾ ਹੈ, ਸ਼ਿਮਲੇ 'ਚ ਵੀ ਔਰ ਬਾਕੀ ਥਾਵਾਂ ਤੇ ਉਹਨੇ ਕੀ ਹਾਸਲ ਕੀਤਾ। ਹਾਲਾਂ ਮੈਂ ਦੇਖ ਰਿਹਾ ਸੀ ਕਿ ਉਹਦੇ ਗੈਲੈਂਟਰੀ ਅਵਾਰਡਸ ਦੇ ਵਿੱਚ ਕੋਈ ਵੀ ਜਿਹੜੇ ਫੌਜ ਦੇ ਸਭ ਤੋਂ ਆਲਾ ਅਵਾਰਡ ਨੇ ਜਿਨ੍ਹਾਂ ਦੇ ਵਿੱਚ ਵੀਰ ਚੱਕਰ, ਮਹਾਵੀਰ ਚੱਕਰ ਤੇ ਪਰਮਵੀਰ ਚੱਕਰ, ਇਹ 3 ਹੁੰਦੇ ਨੇ, ਇਹ ਤਾਂ ਉਹਨੇ ਕੋਈ ਨਹੀਂ ਸੀ ਲਿਆ ਹੋਇਆ। ਲੇਕਿਨ ਸੇਵਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਅਤੀ ਵਿਸ਼ਿਸ਼ਟ ਸੇਵਾ ਮੈਡਲ, ਇਸ ਲੈਵਲ ਦੇ ਜਿਹੜੇ ਨੇ ਮੈਡਲ, ਉਹਨਾਂ ਦੇ ਨਾਲ ਉਹਨੇ ਛਾਤੀ ਉਹਦੀ ਭਰੀ ਹੁੰਦੀ ਸੀ। ਲੇਕਿਨ ਇਹ ਵੀ ਚਲੋ ਫੌਜ ਦੇ ਵਿੱਚ ਹੁੰਦਿਆਂ ਹਰ ਇੱਕ ਦਾ ਹੁੰਦਾ ਹੈ ਕਿ ਵੀ ਮੈਂ ਹਾਇਰ ਹੋਏ, ਪ੍ਰਮੋਸ਼ਨ ਹੋਏ, ਫੌਜੀ ਜਨਰਲ ਵੀ ਬਣ ਗਿਆ, ਜਨਰਲ ਤੋਂ ਬਾਅਦ ਇਸ ਵੇਲੇ ਸਭ ਤੋਂ ਪਾਵਰਫੁਲ ਅਹੁਦੇ ਦੇ ਉੱਤੇ ਸੀ। ਲੇਕਿਨ ਇਹ ਸੀ ਕਿ ਉਸ ਦੇ ਉੱਤੇ ਹਿੰਦੂ ਤਵੀਆਂ ਦੀ, RSS ਦੀ, ਔਰ RSS ਦਾ ਜਿਹੜਾ ਹੁਣ ਮੇਨ 2014 ਤੋਂ ਜਿਸ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਇਆ RSS ਨੇ, ਨਰਿੰਦਰ ਮੋਦੀ, ਉਹਦੀ ਨਜ਼ਰ ਬੜੀ ਸਵੱਲੀ ਸੀ। ਔਰ ਅਸੀਂ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਫਿਰ ਜਨਰਲ ਬਿਪਨ ਰਾਵਤ ਦੀ ਕਮਾਂਡ ਥੱਲੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਬਿਪਨ ਰਾਵਤ ਦਾ ਸਬੰਧ ਵੀ ਉੱਤਰਾਖੰਡ ਸੂਬੇ ਦੇ ਗੜਵਾਲ ਰੀਜਨ ਦੇ ਪੌੜੀ ਏਰੀਏ ਨਾਲ ਸੀ, ਜਿੱਥੋਂ ਜਿਹੜਾ ਇਹਨਾਂ ਸਾਰਿਆਂ ਦਾ ਗੁਰੂ ਕੰਟਾਲ ਇੰਟੈਲੀਜੈਂਸ ਚੀਫ ਜਿਹਨੇ IB ਨੂੰ ਰਨ ਕੀਤਾ, ਰਾਹ ਨੂੰ ਰਨ ਕੀਤਾ ਔਰ ਹੁਣ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ ਦੇ ਉੱਤੇ ਨਾ ਸਿਰਫ ਕੈਬਨਿਟ ਰੈਂਕ ਹੈ ਪਰ ਉਹ ਸਾਰੇ ਨੂੰ ਹੈਡ ਕਰਦਾ ਹੈ ਅਜੀਤ ਡੋਵਲ। ਸੋ ਅਜੀਤ ਡੋਵਲ ਔਰ ਨਰਿੰਦਰ ਮੋਦੀ ਦੀ ਮੇਨ ਚੋਇਸ ਬਿਪਨ ਰਾਵਤ। ਹਾਲਾਂ ਕੁਝ ਮਾਮਲਿਆਂ 'ਚ ਇਹ ਵੀ ਲੱਗਦਾ ਕਿ ਬਿਪਨ ਰਾਵਤ ਹੁਣ ਉਹਨਾਂ ਨੂੰ ਜਿਵੇਂ ਇੱਕ ਤੁਸੀਂ ਕੋਈ ਕ੍ਰੀਏਟ ਕਰਦੇ ਹੋ ਤੇ ਫਿਰ ਤੁਹਾਡਾ ਕੱਦ ਉਹਦੇ ਤੋਂ ਵੀ ਵੱਧਦਾ ਹੈ ਜਾਂ ਤੁਹਾਨੂੰ ਆਪਣੀ ਤਾਕਤ ਦਾ ਗਰੂਰ ਇੰਨਾ ਕੁ ਹੁੰਦਾ ਕਿ ਤੁਸੀਂ ਆਪਣੀਆਂ ਮਨਮਰਜ਼ੀਆਂ ਵੀ ਕਰਦੇ ਹੋ ਔਰ ਆਪਣੇ ਤੌਰ ਤਰੀਕੇ ਵੀ ਅਪਣਾਉਂਦੇ ਹੋ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਅਸੀਂ ਜੇ ਹੁਣ ਪਿੱਛੇ ਪਰਤੀਏ ਤੇ ਦੇਖੀਏ ਕਿ ਗੱਲ ਅਸੀਂ ਜ਼ਿਕਰ ਕਿਹਦਾ ਕਰ ਰਹੇ ਹਾਂ, ਕਿਉਂਕਿ ਪਹਿਲਾਂ ਅਸੀਂ ਉਹ ਸਾਰੀ ਭੂਮਿਕਾ ਬੰਨੀ ਹੈ ਕਿ ਅੱਜ ਜਿਹੜੀ ਖਬਰ ਸਾਰੇ ਪਾਸੇ ਛਾਈ ਹੋਈ ਹੈ ਉਸ ਦਾ ਸਬੰਧ ਜਨਰਲ ਬਿਪਨ ਰਾਵਤ ਔਰ ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਔਰ 11 ਹੋਰ ਅਧਿਕਾਰੀ ਫੌਜੀ ਆਫੀਸ਼ੀਅਲ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ 2 ਕੋ ਪਾਇਲਟ ਵੀ ਸ਼ਾਮਲ ਨੇ, ਉਹਨਾਂ ਦੀ ਜਿਹੜੇ ਆ ਉਹ ਇੱਕ ਉਸ ਹੈਲੀਕਾਪਟਰ ਜਿਹਨੂੰ ਚੌਪਰ ਕਿਹਾ ਜਾਂਦਾ ਹੈ ਜਿਹੜਾ ਰੂਸ ਦਾ ਬਣਿਆ ਹੋਇਆ, ਜਿਹੜਾ ਦੁਨੀਆ ਦੇ ਵਿੱਚ 60 ਤੋਂ ਜ਼ਿਆਦਾ ਦੇਸ਼ਾਂ ਦੇ ਪ੍ਰੀਮੀਅਰ ਔਰ ਹਾਇਰ ਫੌਜੀ ਚੀਫ ਔਰ ਦੂਸਰੇ ਉਹ ਇਸਤੇਮਾਲ ਕਰਦੇ ਨੇ, ਉਸ ਦਾ ਹਾਦਸਾ ਹੁੰਦਾ ਹੈ। ਔਰ ਹਾਦਸਾ ਹੁੰਦਾ ਹੈ ਤਮਿਲਨਾਡੂ ਦੇ ਵਿੱਚ, ਵੈਸਟਰਨ ਤਮਿਲਨਾਡੂ ਦਾ ਇੱਕ ਖੇਤਰ ਹੈ ਜੋ ਨੀਲਗਿਰੀ ਹਿਲਸ, ਜਿੱਥੋਂ 2 ਦਰਿਆ ਔਰ ਇੱਕ ਸਟੀਪ ਜਿਹਾ ਜਿਹੜਾ ਉਸ ਦੇ ਉੱਤੇ ਪਹਾੜੀ ਹੈ ਔਰ ਉਹ ਕੂਨਰ ਘਾਟੀ ਉਸ ਨੂੰ ਕਿਹਾ ਜਾਂਦਾ ਉਹ ਸਾਰੇ ਖਿੱਤੇ ਨੂੰ। ਔਰ ਉਹਦੇ 'ਚ ਹੀ ਵੈਲਿੰਗਟਨ ਜਿਹੜਾ ਇਹਨਾਂ ਦਾ ਆਰਮੀ ਬੇਸ ਵੀ ਹੈ, ਡਿਫੈਂਸ ਸੈਂਟਰ ਹੈ, ਇਹਨਾਂ ਦੀ ਅਕੈਡਮੀ ਹੈ। ਔਰ ਵੈਲਿੰਗਟਨ ਦੇ ਵਿੱਚ ਹੀ ਉਸ ਨੇ ਅੱਜ ਲੈਕਚਰ ਕਰਨਾ ਸੀ ਕੈਡਟਸ ਨੂੰ, ਜਿਸ ਲਈ ਬਿਪਨ ਰਾਵਤ ਪਾਲਮ 에ਅਰਪੋਰਟ ਦਿੱਲੀ ਤੋਂ ਉੱਡਿਆ। ਉਹਨਾਂ ਦੀ ਵਾਈਫ ਜਿਹਦਾ ਨਾਮ ਮਧੁਲਕਾ ਰਾਵਤ ਔਰ ਉਹਨਾਂ ਦੇ ਨਾਲ ਬ੍ਰਿਗੇਡੀਅਰ LS ਲਿੱਦੜ ਔਰ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ। ਅਜੇ ਉਹਨਾਂ ਦੀ ਕੋਈ ਡੀਟੇਲ ਸ਼ਨਾਖਤ ਤਾਂ ਨਹੀਂ ਆਈ, ਪਰ ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਨਾਮਾਂ ਤੋਂ ਲੱਗਦਾ ਹੈ ਵੀ ਇਹ ਦੋਨੋਂ ਸਿੱਖ ਹੋਣਗੇ ਉਹਨਾਂ ਦੇ ਵਿੱਚ, ਕਿਉਂਕਿ ਲਿੱਦੜ ਪਿੰਡ ਵੀ ਨੇ ਪੰਜਾਬ ਦੇ ਵਿੱਚ, ਗੋਤ ਵੀ ਹੈ। ਸੋ LS ਲਿੱਦੜ ਔਰ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ। ਔਰ ਉਸ ਤੋਂ ਇਲਾਵਾ ਇੱਕ ਨਾਇਕ ਗੁਰਸੇਵਕ ਸਿੰਘ, ਉਸ ਦਾ ਪਿੰਡ ਜਾਂ ਉਸ ਦੀ ਤਾਂ ਪਿਕਚਰ ਵੀ ਆਈ, ਉਹ ਤਰਨਤਾਰਨ ਦਾ ਰਹਿਣ ਵਾਲਾ ਹੈ। ਔਰ ਇਸ ਤੋਂ ਇਲਾਵਾ ਜਿਹੜੇ ਇਸ 'ਚ ਸਵਾਰ ਸਾਰੇ ਹੀ ਨੇ ਮਾਰੇ ਗਏ, ਸਿਰਫ ਇੱਕ ਇਹਨਾਂ 14 ਚੋਂ ਸਰਵਾਈਵਰ ਹੈ ਔਰ ਉਹ ਹੈ ਜਿਹੜਾ ਗਰੁੱਪ ਕੈਪਟਨ ਵਰੁਣ ਸਿੰਘ।
ਉਸ ਦਾ ਇਲਾਜ ਚੱਲ ਰਿਹਾ, ਹਾਲਾਂਕਿ ਕਾਫੀ ਬੈਡਲੀ ਕਿੰਨੇ % ਬਰਨਸ ਨੇ ਜਾਂ ਕੀ ਹੈ, ਇਸ ਦੀ ਗੱਲ ਅਸੀਂ ਬਾਅਦ ਚ ਦੇਖਾਂਗੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਲੈਵਲ ਦਾ ਜਿਹੜਾ ਉਹਨਾਂ ਦਾ ਹੈਲੀਕਾਪਟਰ ਜਿਸ ਦੀਆਂ ਜਿਹੜੀਆਂ ਡੀਟੇਲਸ ਨੇ ਉਹ ਇੰਡੀਅਨ 에ਅਰ ਫੋਰਸ ਦਾ MI-17V5 ਹੈਲੀਕਾਪਟਰ ਜਿਹੜਾ ਪੂਰਾ ਜਿਸ ਨੂੰ ਤੁਸੀਂ ਕਹੋ ਕਿ ਹਥਿਆਰਾਂ ਨਾਲ ਲੈਸ, ਉਹ ਆਪਣੇ ਡਿਫੈਂਸ ਦੇ ਲਈ ਮਿਸਲਸ ਵੀ ਉਹਦੇ ਚੋਂ ਨਿਕਲਦੀਆਂ ਨੇ, ਹਰ ਪੱਖੋਂ ਸੇਫ। ਔਰ ਇਹ ਅਚਾਨਕ ਔਰ ਜਦੋਂ ਇਹ ਹਾਦਸਾ ਵਾਪਰਦਾ ਹੈ, ਜਿਹੜੀ ਧੁੰਦ ਹੈ ਉਹ ਥੋੜੀ ਹੈ, ਸਵੇਰ ਦਾ ਵਕਤ ਹੈ, ਲੇਕਿਨ ਇੰਨੀ ਧੁੰਦ ਵੀ ਨਹੀਂ, ਕਿਉਂਕਿ ਇਸ ਹੈਲੀਕਾਪਟਰ ਦੀ ਚੌਪਰ ਦੀ ਖਾਸੀਅਤ ਇਹ ਹੈ ਕਿ ਇਹ ਈਵਨ ਬਿਲਕੁਲ ਟੋਟਲ ਡਾਰਕਨੈਸ ਦੇ ਵਿੱਚ ਵੀ ਵਿਜ਼ਨਰੀ ਡਿਵਾਈਸਿਸ ਜਿਹੜੀਆਂ ਨੇ ਇਹਦੇ ਨਾਲ ਲੱਗੀਆਂ ਹੁੰਦੀਆਂ ਨੇ। ਔਰ ਇਹ ਜਿਸ ਕਿਸਮ ਦਾ ਵਾਪਰਿਆ, ਕਿਉਂਕਿ ਅਜੇ ਤੱਕ ਤਾਂ ਸਾਰੇ ਟਾਈਟ ਲਿਪਟ ਨੇ, ਪਾਰਲੀਮੈਂਟ ਦਾ ਸੈਸ਼ਨ ਦਿੱਲੀ 'ਚ ਚੱਲ ਰਿਹਾ ਸੀ, ਇਹਦੇ ਬਾਵਜੂਦ ਕਿ ਰਾਜਨਾਥ ਸਿੰਘ ਜਾਂ ਅਮਿਤ ਸ਼ਾਹ ਉਹ ਪਹਿਲਾਂ ਮੌਜੂਦ ਰਹੇ, ਉੱਥੋਂ ਬਾਹਰ ਨਿਕਲੇ, ਲੇਕਿਨ ਕਈ ਘੰਟੇ ਜਿਹੜਾ ਹੈ ਕੋਈ ਐਲਾਨ ਨਹੀਂ ਕੀਤਾ ਗਿਆ। ਹਾਲਾਂ ਮੀਡੀਆ ਦੇ ਵਿੱਚ ਚਰਚਾ ਸੀ। ਔਰ ਜਿਹੜੀ ਦੂਸਰੀ ਹੈਰਾਨੀ ਦੀ ਗੱਲ ਹੈ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਵੀ ਅਸੀਂ ਹਰ ਘਟਨਾ ਨੂੰ ਕੰਸਪੀਰੇਸੀ ਦੇ ਨਾਲ ਹੀ ਜੋੜਨਾ ਹੁੰਦਾ ਹੈ, ਪਰ ਇੱਕ ਐਨਾਲਿਸਟ ਦੇ ਨਾਤੇ ਔਰ ਈਵਨ ਭਾਰਤ ਦੇ ਵਿੱਚ ਵੀ ਕੁਝ ਮੀਡੀਆ ਵਾਲੇ ਹਾਲਾਂ ਜਦੋਂ ਫੌਜੀ ਇਸ ਲੈਵਲ ਦਾ CDS ਜਾਂਦਾ ਹੈ ਤੇ ਕੋਈ ਵੀ ਉੱਥੇ ਕਰੇਗਾ ਤੇ ਉਹਦੇ ਤੇ ਤਾਂ ਉਹ ਜੋ ਉੱਥੇ ਉਹਨਾਂ ਨੇ ਫੈਸ਼ਨ ਚਲਾਇਆ ਹੋਇਆ ਹੈ ਸੈਡੀਸ਼ਨ ਦਾ ਚਾਰਜ ਲਾਉਣ ਦਾ, ਦੇਸ਼ ਧਰੋਹ ਦਾ ਲਾ ਕੇ ਅੰਦਰ ਦੇਣ ਦਾ ਹੋਏਗਾ। ਇਹਦੇ ਬਾਵਜੂਦ ਵੀ ਕੁਛ ਨੇ ਦਬੀ ਜਿਹੀ ਆਵਾਜ਼ ਦੇ ਵਿੱਚ ਸਵਾਲ ਚੁੱਕੇ ਨੇ ਵੀ ਇਹ ਵਾਪਰ ਕਿਵੇਂ ਗਿਆ, ਵੀ ਇਸ ਲੈਵਲ ਦਾ ਬੰਦਾ ਔਰ ਇਸ ਲੈਵਲ ਦਾ ਹੈਲੀਕਾਪਟਰ, ਔਰ ਕੋਈ ਐਸਾ ਰੀਜ਼ਨ ਵੀ ਨਹੀਂ ਹੈ। ਹਾਂ, ਜੇ ਤੁਸੀਂ ਸਿਆਚਨ ਗਲੇਸ਼ੀਅਰ ਤੇ 22,000 ਦੇ ਫੁੱਟ ਦੇ ਉੱਤੇ ਕਰ ਰਹੇ ਹੋ, ਸਡਨਲੀ ਕੋਈ ਸਨੋ ਸਟਾਰਮ ਆ ਗਿਆ ਜਾਂ ਗਾਇਬ ਹੋ ਗਿਆ, ਜਾਂ ਤੁਸੀਂ ਕੋਈ ਲਦਾਖ ਦੀਆਂ ਉਤਲੀਆਂ ਪਹਾੜੀਆਂ ਦੇ ਵਿੱਚ ਚੜ੍ਹੇ ਹੋਏ ਹੋ ਜਾਂ ਕੁਝ ਹੋਰ ਹੋ ਜਾਂਦਾ, ਉਹਦਾ ਹੀ ਤਾਂ ਹੋ ਸਕਦਾ। ਸੋ ਇਹ ਇੱਕ ਚੰਗੇ ਆਪਣੇ ਇਲਾਕੇ ਦੇ ਵਿੱਚ ਔਰ ਜਿੱਥੇ ਵੈਦਰ ਵੀ ਕੋਈ ਵਰਸਟ ਨਹੀਂ ਹੈ, ਔਰ ਇਹ ਵੀ ਨਹੀਂ ਹੈ ਕਿ ਜੇ ਤੁਹਾਡਾ ਇੱਕ ਇੰਜਨ ਫੇਲ ਹੁੰਦਾ, ਦੋ ਉਹਦੇ 'ਚ ਪਾਇਲਟ ਨੇ ਫੁੱਲੀ ਟ੍ਰੇਨਡ ਪਾਇਲਟ, ਉਹਨਾਂ ਦੇ ਨਾਮ ਵੀ ਨੇ ਪਾਇਲਟਸ ਦੇ, ਹੁਣ ਤਾਂ ਸਾਰੀ ਡਿਟੇਲ ਆਈ ਹੈ। ਔਰ ਇਹ ਅਚਾਨਕ ਐਸਾ ਕੀ ਹੁੰਦਾ ਹੈ। ਔਰ ਜਿਹੜਾ ਇਸ ਤੋਂ ਵੀ ਵਰਸਟ ਪਾਰਟ ਮੈਂ ਸਮਝਦਾ, ਜਦੋਂ ਅਸੀਂ ਕੰਸਪੀਰੇਸੀ ਥਿਊਰੀ ਦੇ ਨਾਲ ਲਾ ਕੇ ਦੇਖਦੇ ਹਾਂ ਕਿ ਹੋਇਆ ਕੀ ਹੈ, ਇਹ ਤਾਂ ਬਾਅਦ ਸਾਹਮਣੇ ਆਏਗਾ ਜੋ। ਔਰ ਇਹ ਹੁੰਦਾ ਕਿ ਇੱਕ ਆਵਾਜ਼ ਆਉਂਦੀ ਹੈ, ਆਵਾਜ਼ ਆ ਕੇ ਉਹ ਥੱਲੇ ਜਿਹੜਾ ਉਹ ਡਿੱਗਦਾ ਹੈ ਔਰ ਚਾਰ ਚੁਫੇਰੇ ਅੱਗ ਲੱਗ ਜਾਂਦੀ ਹੈ, ਦਰਖਤਾਂ ਨੂੰ ਵੀ, ਉਸ ਨੂੰ ਵੀ, ਬਹੁਤ ਸਾਰੇ ਡੈਥਸ ਤਾਂ ਸੜਨ ਨਾਲ ਹੀ ਹੋਈਆਂ। ਜਿਹੜਾ ਵਰੁਣ ਸਿੰਘ ਸਰਵਾਈਵਰ ਆ, ਹੋ ਸਕਦਾ ਜਦੋਂ ਉਹ ਫਟਿਆ, ਉਹ ਡਿੱਗਿਆ ਤੇ ਉਹ ਜਾ ਕੇ ਦੂਰ ਜਾ ਪਿਆ ਹੋਏਗਾ, ਅੱਗ ਤੋਂ ਬਚ ਗਿਆ, ਉਹਨੇ ਇੱਕ ਬਰਨ ਹੋਏ। ਲੇਕਿਨ ਸਭ ਤੋਂ ਜਿਹੜੀ ਸ਼ੱਕ ਦੇ ਦਾਇਰੇ ਦੇ ਵਿੱਚ ਗੱਲ ਆਉਂਦੀ ਆ ਔਰ ਆਉਣ ਵਾਲੀ ਕਿ ਹੁਣ ਜਦੋਂ ਕੋਈ ਵੀ ਜਹਾਜ਼ ਉੱਡਦਾ, ਆਮ ਜਹਾਜ਼ ਵੀ ਹੁੰਦਾ, ਅਸੀਂ ਰਡਾਰ ਦੇ ਉੱਤੇ ਗੱਲ ਕਰਦੇ ਹਾਂ, ਰਡਾਰ ਤੇ ਉੱਡਦਾ, ਫਿਰ ਉਹ 30-32 ਹਜ਼ਾਰ ਫੁੱਟ ਤੱਕ ਜਾ ਰਿਹਾ ਹੁੰਦਾ, ਫਿਰ ਜਦੋਂ ਉਹਨੇ ਲੈਂਡ ਕਰਨਾ ਹੁੰਦਾ ਤੇ ਉਹ ਪ੍ਰੋਪਰ, ਕਿਉਂਕਿ ਕਿੰਨੇ ਕਈ ਵਾਰੀ ਤਾਂ 1-2 ਮੀਲ 에ਅਰਪੋਰਟ ਦੇ ਉੱਤੇ ਹੀ ਕਿੰਨੇ ਜਹਾਜ਼ ਦੇ ਉੱਤੇ ਜਹਾਜ਼ ਹੁੰਦੇ ਨੇ, ਰਡਾਰ ਉੱਤੋਂ ਸਿਗਨਲ ਦਿੰਦਾ, ਨਹੀਂ ਤਾਂ ਉਹ ਗੇੜਾ ਲਾ ਰਿਹਾ ਹੁੰਦਾ ਵੀ ਕਿਹਦੇ ਲਈ ਉਹ ਦਰਵਾਜ਼ਾ ਖੋਲ੍ਹਣਾ, ਕਿਹਨੇ ਲੈਂਡ ਕਰਨਾ। ਹੁਣ ਇਸ ਲੈਵਲ ਦਾ ਬੰਦਾ ਜਿਹੜਾ ਜਾ ਰਿਹਾ ਹੈ, ਰਡਾਰ ਕਿੱਥੋਂ ਜਿੱਥੋਂ ਉੱਡਿਆ ਔਰ ਜਿੱਥੇ ਉਹਦਾ ਇਹ ਹਾਦਸਾ ਵੀ ਹੁੰਦਾ, ਜਿੱਥੇ ਉਹਨੇ ਵੈਲਿੰਗਟਨ 'ਚ ਜਾਣਾ, ਉੱਥੋਂ 9 ਕਿਲੋਮੀਟਰ ਦੂਰ ਹੈ, ਔਰ ਦਿੱਲੀ ਤੋਂ ਵੀ ਨਹੀਂ ਹੈ ਕਿ ਵੀ ਦਿੱਲੀ ਦੇ ਨੇੜੇ ਜਾਂ ਉੱਪਰ ਕੋ ਚਲਾ ਗਿਆ। ਸੋ ਮਤਲਬ ਇਹ ਹੈ ਕਿ ਲੋ ਰੇਂਜ ਦੇ ਉੱਤੇ ਇਹ ਜਿਹੜਾ ਹਾਦਸਾ ਵੀ ਹੁੰਦਾ ਹੈ, ਇਹ ਲੈਂਡਿੰਗ ਦੇ ਵਿੱਚ ਹੁੰਦਾ ਹੈ, ਕੀ ਹੋਇਆ। ਲੇਕਿਨ ਕੋਈ ਵੀ ਸਰਕਾਰੀ ਅਧਿਕਾਰੀ, ਕੋਈ ਫੌਜੀ ਰੈਸਕਿਊ ਜਾਂ ਦੂਜਾ, ਇਹਦਾ ਮਤਲਬ ਹੈ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈ, ਉਹਨਾਂ ਦੇ ਅਫੀਸ਼ੀਅਲ ਲੋਕਲ ਪੁਲਿਸ ਔਰ ਦੂਜੇ ਜਿਹੜੇ ਨੇ ਉਹ 3 ਘੰਟੇ ਬਾਅਦ ਉੱਥੇ ਪਹੁੰਚਦੇ ਨੇ, ਔਰ ਲੋਕਲ ਜਿਹੜੇ ਨੇ ਲੋਕ, ਉਹਨਾਂ ਨੂੰ ਅੱਧੇ ਘੰਟੇ ਬਾਅਦ ਪਤਾ। ਇਹਦਾ ਮਤਲਬ ਇਹ ਹੈ ਕਿ ਵੀ ਜੇ ਤੁਹਾਡਾ ਇਸ ਲੈਵਲ ਦਾ ਬੰਦਾ ਹੈ ਔਰ ਤੁਹਾਡੇ ਈਵਨ ਕੋਈ ਜੇ ਗਾਇਬ ਹੋ ਗਿਆ ਜਿੱਥੇ ਉਹਨੇ ਲੈਂਡ ਕਰਨਾ ਉਹ ਨਹੀਂ ਹੈ, ਤੇ ਇਹ ਚੱਲ ਕੀ ਰਿਹਾ। ਔਰ ਇਸ ਸਾਰੇ 'ਚ ਜਿਹੜਾ ਪਹਿਲਾਂ ਮੈਂ ਇਸ ਗੱਲ ਨੂੰ ਅੱਗੋਂ ਜਿਹੜਾ ਉਸ ਦਾ ਮੰਥਨ ਕਰਨ ਤੋਂ ਪਹਿਲਾਂ ਇੱਕ ਜਿਹੜਾ ਪਹਿਲਾ ਮੌਕੇ ਤੇ ਪਹੁੰਚਣ ਵਾਲਾ, ਜਿਹਨੂੰ ਆਈ ਵਿਟਨੈਸ ਅਕਾਊਂਟ ਕਿਹਾ ਜਾ ਸਕਦਾ ਹੈ, ਉਹਦੇ 'ਚ ਉਹਨੇ ਕਿਹਾ ਕਿ ਮੇਰਾ ਨਾਮ ਕ੍ਰਿਸ਼ਨਾ ਸਵਾਮੀ ਹੈ, ਮੈਂ ਨਾਨ ਜੱਪਾ ਸੈਥੀ ਰਾਮ ਦਾ ਰਹਿਣ ਵਾਲਾ। ਮੈਂ ਘਰੋਂ ਲੱਕੜੀ ਲੈਣ ਲਈ ਨਿਕਲਿਆ ਸੀ, ਘਰ 'ਚ ਪਾਣੀ ਨਹੀਂ ਸੀ ਕਿਉਂਕਿ ਪਾਈਪ ਟੁੱਟਿਆ ਹੋਇਆ, ਤੇ ਚੰਦਰ ਕੁਮਾਰ ਤੇ ਮੈਂ ਇਹਦੀ ਮੁਰੰਮਤ ਕਰ ਰਹੇ ਸੀ। ਉਦੋਂ ਹੀ
ਅਸੀਂ ਬੜੇ ਜ਼ੋਰ ਦੀ ਆਵਾਜ਼ ਸੁਣੀ। ਫਿਰ ਅੱਗੋਂ ਕਹਿੰਦੇ ਨੇ ਕਿ ਇੰਨੇ ਜ਼ੋਰ ਦਾ ਧਮਾਕਾ ਸੀ ਕਿ ਬਿਜਲੀ ਦੇ ਖੰਭੇ ਤੱਕ ਹਿੱਲ ਗਏ, ਪੇੜ ਉਖੜ ਗਏ, ਦਰਖਤ ਰੁੱਖ ਜਿਨ੍ਹਾਂ ਨੂੰ ਅਸੀਂ ਕਹਿੰਦੇ ਉਖੜ ਗਏ। ਅੱਛਾ ਜਦੋਂ ਅਸੀਂ ਇਹ ਦੇਖਿਆ ਕਿ ਕੀ ਹੋਇਆ ਤੇ ਬਹੁਤ ਸਾਰਾ ਧੂਆਂ ਉੱਠ ਰਿਹਾ ਸੀ, ਸਾਰੇ ਇਲਾਕੇ ਨੂੰ ਧੂਏ ਨੇ ਢੱਕ ਲਿਆ ਸੀ, ਉੱਥੇ ਧੁੰਦ ਵੀ ਛਾਈ ਹੋਈ ਸੀ ਤੇ ਦਰਖਤਾਂ ਦੇ ਉੱਪਰ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉੱਠ ਰਹੀਆਂ ਸੀ। ਮੈਂ ਆਪਣੀਆਂ ਅੱਖਾਂ ਨਾਲ ਸਿਰਫ ਇੱਕ ਆਦਮੀ ਨੂੰ ਦੇਖਿਆ ਜਿਹੜਾ ਸੜ ਰਿਹਾ ਸੀ, ਉਹ ਵੀ ਨੀਚੇ ਡਿੱਗਿਆ ਹੋਇਆ ਸੀ। ਮੈਂ ਹਿੱਲ ਗਿਆ, ਮੈਂ ਦੌੜਦਾ ਵਾਪਸ ਆਇਆ। ਮੈਂ ਲੋਕਾਂ ਨੂੰ ਕਿਹਾ ਕਿ ਇੱਕਦਮ ਪੁਲਿਸ ਨੂੰ ਬੁਲਾਓ। ਕੁਛ ਦੇਰ ਬਾਅਦ ਜਿਹੜੇ ਨੇ ਉਹ ਆਫੀਸਰ ਵੀ ਆ ਗਏ ਔਰ ਉਸ ਤੋਂ ਬਾਅਦ ਮੈਂ ਨਹੀਂ ਦੇਖਿਆ ਕਿ ਵੀ ਇਹ ਕੀ ਹੋਇਆ, ਕਿਉਂਕਿ ਮੈਂ ਇੰਨੇ ਸਦਮੇ 'ਚ ਸੀ ਕਿ ਮੈਂ ਘਰ ਵਾਪਸ ਆ ਗਿਆ। ਅੱਛਾ ਹੁਣ ਇੱਕ ਕਾਮਨ ਬੰਦਾ ਔਰ ਇਸ ਸਾਰੇ ਪੀਰੀਅਡ ਜਿਹੜਾ ਉਹ ਬਿਆਨ ਕਰ ਰਿਹਾ ਹੈ, ਕੋਈ ਰੈਸਕਿਊ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਵੀ ਜਿੱਥੇ ਉਤਰਨਾ ਹੈ ਉਹਨਾਂ ਦੇ ਕੋਲ ਵੀ ਅੱਜ ਕੱਲ੍ਹ ਤਾਂ ਸੋਫਿਸਟੀਕੇਟ ਵਾਇਰਲੈਸ ਦੂਜੇ ਤੀਜੇ ਨੇ, ਜਿੱਥੋਂ ਉੱਡਿਆ ਜਿੱਥੋਂ ਉੱਡਣਾ ਹੈ, ਕੋਈ ਘੰਟਿਆਂ ਦਾ ਸਫ਼ਰ ਤਾਂ ਹੈ ਨਹੀਂ, ਮਿੰਟਾਂ ਦਾ ਹੈ। ਔਰ ਜੇ ਉਹ ਲੈਂਡ ਨਹੀਂ ਕੀਤਾ ਤੇ ਬਾਕੀਆਂ ਦਾ ਕਿ ਭਾਈ ਗਾਇਬ ਹੋਇਆ ਜਾਂ ਰੈਸਕਿਊ ਆਪਰੇਸ਼ਨ ਕਿੱਥੇ ਨੇ। ਔਰ ਜਿਹੜੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ, ਅੱਗ ਲੱਗੀ ਹੋਈ ਆ, ਉਹ ਦੋ ਚਾਰ ਜਿਹੜੇ ਲੋਕਲ ਪਹੁੰਚਦੇ ਵੀ ਨੇ ਜਾਂ ਦੂਜੇ ਪੁਲਿਸੀਏ ਵੀ ਉਹ ਬਾਲਟੀਆਂ ਪਾਰ ਰਹੇ ਨੇ, ਜਿਵੇਂ ਉਹ ਸਾਡੇ ਉੱਥੇ ਉਹ ਹੋਮ ਗਾਰਡ ਵਾਲੇ ਹੁੰਦੇ ਨੇ, ਫਾਇਰ ਵਾਲੇ, ਜਦੋਂ ਕਿ ਉਹ ਅੱਗ ਲੱਗ ਜਾਏ ਕਿਸੇ ਤੇ ਤਾਂ ਲੋਕਾਂ ਨੇ ਬੁਝਾਅ ਬਜੂ ਦਿੱਤੇ ਹੁੰਦੇ, ਉਹਨਾਂ ਦੀਆਂ ਪਾਈਪਾਂ ਹੀ ਲੀਕ ਕਰ ਰਹੀਆਂ, ਰੱਸੀਆਂ ਬੰਨ੍ਹੇ ਹੁੰਦੇ ਨੇ ਪਾਈਪਾਂ ਨੂੰ। ਹੁਣ ਇਹੀ ਹਾਲ, ਹੁਣ ਇੱਕ ਪਾਸੇ ਇਹੀ ਜਨਰਲ ਬਿਪਨ ਰਾਵਤ ਜਾਂ ਉਸ ਤੋਂ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਅਜੀਤ ਡੋਵਲ ਨੇ ਜਾਂ ਹੁਣ ਨਰਵਾਣੇ ਨੇ ਇੱਕ ਵਾਰ ਹਿਸਟੀਰੀਆ ਕ੍ਰੀਏਟ ਕੀਤਾ। ਅੱਛਾ ਕਿਵੇਂ ਇਸੇ ਹੀ ਬਿਪਨ ਰਾਵਤ ਦੇ ਥੱਲੇ ਕਿਹੜੇ ਕਿਹੜੇ ਆਪਰੇਸ਼ਨ ਹੋਏ, ਉਹਨਾਂ ਦਾ ਵੀ ਅਸੀਂ ਜ਼ਿਕਰ ਕਰਾਂਗੇ। ਲੇਕਿਨ ਅੱਜ ਹਾਲਤ ਇਹ ਹੈ ਕਿ ਵੀ ਬਿਪਨ ਰਾਵਤ ਆਪਣੀ ਵਾਈਫ ਦੇ ਨਾਲ ਔਰ ਬ੍ਰਿਗੇਡੀਅਰ ਔਰ ਕਰਨਲ ਔਰ ਟੀਮ ਦੇ ਨਾਲ ਹੈ, ਔਰ ਕਿਵੇਂ ਇੱਕ ਲਾਵਾਰਸ ਵਾਂਗ ਜਿਹੜਾ ਹੈ ਉਸ ਦਾ ਐਂਡ ਹੁੰਦਾ ਹੈ ਉਸ ਦੇ ਚੌਪਰ ਦਾ, ਔਰ ਕੋਈ ਰੈਸਕਿਊ, ਕੋਈ ਇਨਫੋਰਮੇਸ਼ਨ, ਕੋਈ ਦੂਜਾ ਅਦਰਵਾਈਜ਼ ਜਿਉਂ ਹੀ ਤੁਹਾਡਾ ਉਹ ਲੈਂਡ ਨਹੀਂ ਕਰਦਾ ਜਾਂ ਉਹਨਾਂ ਦੇ ਰਡਾਰ ਤੋਂ ਗਾਇਬ ਹੁੰਦਾ ਜਿੱਥੇ ਉਤਰਨੇ, ਤੇ ਇੱਕਦਮ SOS ਤੁਹਾਡਾ ਕਿੰਨਾ ਕੁ ਸਾਰਾ ਪਾਰਟ ਹੈ ਕਿ ਤੁਹਾਡੇ ਰੈਸਕਿਊ ਆਪਰੇਸ਼ਨ ਰਾਈਟ ਅਵੇ ਨਹੀਂ ਸੀ ਹੋ ਸਕਦਾ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਵੀ ਰੀਜ਼ਨ ਬਣਿਆ, ਹੁਣ ਇਹ ਕੀ ਕੋਈ ਧਮਾਕਾ ਹੋਇਆ, ਕੀ ਕੋਈ ਫੇਲਿਅਰ ਹੋਈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਉਹਦੇ 'ਚ ਪੈਟਰੋਲ ਹੈ ਔਰ ਉਹ ਆਪਣੇ ਆਪ 'ਚ ਹੀ ਪੈਟਰੋਲ ਹਥਿਆਰ ਹੁੰਦਾ ਹੈ। ਅਸੀਂ ਇੱਥੇ ਵਰਲਡ ਟ੍ਰੇਡ ਸੈਂਟਰ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਭਾਈ ਜਦੋਂ ਉਹਨਾਂ ਨੇ ਜਹਾਜ਼ ਟਕਰਾਏ ਨੇ ਔਰ ਉਹਦੇ 'ਚ ਤਾਂ ਜਿਹੜਾ ਟ੍ਰਾਈਨਾਈਟ੍ਰੋਟੋਲਵੀਨ ਜਿੰਨੀ ਬਣਦੀ ਹੈ 100 ਟਨ ਦੀ, ਉਹਨੇ ਨੇ ਉਹਨਾਂ ਨੇ ਤਾਂ ਬਿਲਡਿੰਗਾਂ ਪਿਘਲਾਤੀਆਂ। ਸੋ ਉੱਥੇ ਜਦੋਂ ਇਹ ਆਈ ਵਿਟਨੈਸ ਕਹਿੰਦਾ ਹੈ ਕਿ ਵੀ 4 ਚਫੇਰੇ ਧੂਆਂ ਔਰ ਅੱਗ ਔਰ ਸਾਰੇ ਦਰਖਤਾਂ ਨੂੰ ਵੀ ਅੱਗ ਲੱਗ ਗਈ, ਉਹ ਤਾਂ ਜ਼ਾਹਰ ਹੈ ਵੀ ਗੈਸ, ਪਰ ਉਹ ਕਿਵੇਂ ਡਾਊਨ ਹੋਇਆ, ਉਹਦਾ ਰੀਜ਼ਨ ਕੀ ਹੈ, ਕੀ ਵਾਪਰਿਆ, ਇਸ ਬਾਰੇ ਜਿਹੜਾ ਅਜੇ ਤੱਕ ਤਾਂ ਸਵਾਲੀਆ ਨਿਸ਼ਾਨ ਹੀ ਰਹੇਗਾ। ਇਨਵੈਸਟੀਗੇਸ਼ਨ ਦੇ ਨਾਂ ਥੱਲੇ ਗੱਲਬਾਤ ਜ਼ਰੂਰ ਹੋਏਗੀ, ਲੇਕਿਨ ਜੋ ਵੀ ਹੈ ਉਸ ਦੀ ਹਕੀਕਤ ਕਦੇ ਵੀ ਸਾਹਮਣੇ ਨਹੀਂ ਆਉਂਦੀ, ਕਿਉਂਕਿ ਇਹ ਸੈਕੰਡ ਇਸ ਲੈਵਲ ਦਾ ਹਾਇਰ ਅਪ ਦਾ ਜਾਣਾ ਹੈ। 26ਵਾਂ ਫੌਜੀ ਮੁਖੀ ਸੀ ਬਿਪਨ ਰਾਵਤ, ਔਰ 1978 ਜਿਵੇਂ ਮੈਂ ਕਿਹਾ ਵੀ ਫੌਜ ਦੇ ਵਿੱਚ ਆਇਆ, ਔਰ ਉਹਨਾਂ ਨੇ ਜਿਹੜਾ ਉਹਨਾਂ ਦੇ ਜ਼ਿੰਮੇ ਜਿਹੜਾ ਕੰਮ ਸੀ ਉਹ ਤਾਲਮੇਲ ਔਰ ਦੂਸਰਾ, ਔਰ ਉਹਨਾਂ ਨੇ ਮੁੱਢਲੇ ਦਿਨਾਂ 'ਚ ਜਦੋਂ ਐਜ਼ ਏ ਸੈਕੰਡ ਲੈਫਟੀਨੈਂਟ ਜਾਂਦੇ ਨੇ, ਉਹ ਗੋਰਖਾ ਰਾਈਫਲਸ ਦੀ ਟੁਕੜੀ 'ਚ ਗਏ, ਬਾਅਦ 'ਚ ਉਸ ਦੀ 5ਵੀਂ ਬਟਾਲੀਅਨ ਨੂੰ ਉਹਨਾਂ ਨੇ ਕਮਾਂਡ ਵੀ ਕੀਤਾ, ਜਿਹਨੂੰ ਉਹਨਾਂ ਦੇ ਫਾਦਰ ਨੇ ਵੀ ਕੀਤਾ ਹੋਇਆ ਸੀ। ਔਰ ਇਸ ਸਾਰੇ ਦੇ ਨਾਲ ਨਾਲ ਜਦੋਂ ਤੁਸੀਂ ਹਵਾਈ ਹਾਦਸਿਆਂ ਦਾ ਜ਼ਿਕਰ ਕਰਦੇ ਹੋ, ਇਹ ਮੈਨੂੰ ਦੇਖ ਕੇ ਜਦੋਂ ਮੈਂ ਅੱਜ ਉਹ ਦੇਖ ਰਿਹਾ ਕਿ ਬਈ ਉਹਨਾਂ ਦਰਖਤਾਂ ਚੜ੍ਹ ਗਿਆ ਕਿ ਥੱਲੇ ਉਤਰਿਆ ਕਿ ਮਿਸਟ ਆ ਗਈ ਜਾਂ ਕੀ ਹੈ, ਇਹ ਸ਼ੱਕ ਦੇ ਘੇਰੇ 'ਚ ਇਸ ਲਈ ਵੀ ਚਲਾ ਜਾਂਦਾ ਹੈ। ਔਰ ਮੈਂ ਉਹ ਸਾਈਟ ਵੀ ਪੁੰਛ ਦੇ ਵਿੱਚ ਦੇਖਿਆ, ਇੱਕ ਜਿਹੜਾ ਇਸ ਤੋਂ ਪਹਿਲਾਂ ਜਿਹਦੇ 'ਚ ਕਿ ਫੌਜੀ 6 ਜਾਂ 7 ਜਨਰਲ, ਜਿਨ੍ਹਾਂ 'ਚ ਲੈਫਟੀਨੈਂਟ ਜਨਰਲ, ਮੇਜਰ ਜਨਰਲ ਇਨਵੋਲਵ ਸੀ 1963 ਦੇ ਵਿੱਚ ਪੁੰਛ ਦੇ ਵਿੱਚ। ਔਰ ਇਹ ਵੀ ਸੀ ਕਿ ਜੀ ਉਹ ਹੈਲੀਕਾਪਟਰ ਔਰ ਉਹ ਜਿਹੜਾ ਉਹ ਟੈਲੀਫੋਨ ਦੀਆਂ ਤਾਰਾਂ 'ਚ ਫਸ ਗਿਆ, ਔਰ ਉਹਨਾਂ 'ਚੋਂ 7 ਜਿਹੜੇ ਮਾਰੇ ਗਏ ਸੀ, ਉਹਨਾਂ 'ਚੋਂ 6 ਸਰਦਾਰ ਸਨ। ਔਰ ਇਹ ਉਹ ਪੀਰੀਅਡ ਸੀ ਕਿ 1962 ਦੀ ਫੇਲਿਅਰ ਵੱਡੀ ਹੋਈ ਸੀ, ਨਹਿਰੂ ਦਾ ਨੇ ਜੋ ਕੀਤਾ ਉਹਦੇ ਥੱਲੇ ਉਹ ਡਿਸਗ੍ਰੇਸਡ ਸੀ। ਔਰ ਆਲਰੇਡੀ ਕਿਉਂਕਿ ਪਾਕਿਸਤਾਨ ਦੇ ਵਿੱਚ ਉਸ ਤੋਂ ਪਹਿਲਾਂ ਜਨਰਲ ਅਯੂਬ ਖਾਨ ਟੇਕ ਓਵਰ ਕਰ ਚੁੱਕੇ ਸੀ, ਫੌਜ ਨੇ ਟੇਕ ਓਵਰ ਕਰ ਲਿਆ ਸੀ ਪਾਕਿਸਤਾਨੀ ਸਿਸਟਮ ਨੂੰ। ਔਰ ਇਹ ਚਰਚਾ ਸੀ ਕਿ ਵੀ ਜਿਸ ਲੈਵਲ ਦੇ ਉੱਤੇ ਨਹਿਰੂ ਨੇ, ਨਹਿਰੂ ਦੇ ਕਜ਼ਨ ਜਨਰਲ ਕੌਲ ਨੇ ਉਹ ਸਾਰਾ ਮਿਸ ਹੈਂਡਲ ਕੀਤਾ ਹੈ,
ਕਿ ਵੀ ਇਹ ਜਿਹੜੇ ਫੌਜੀ ਜਨਰਲ ਨੇ ਇਹ ਟੇਕ ਓਵਰ ਦੀ ਪਲੈਨਿੰਗ ਕਰ ਰਹੇ ਸੀ ਔਰ ਉਹਨਾਂ ਨੂੰ ਇੱਕ ਸਕੀਮ ਦੇ ਤਹਿਤ ਉਹ ਸਾਰੇ ਇਕੱਠੇ ਬਿਠਾਏ ਗਏ ਔਰ ਉਹਨਾਂ ਦਾ ਹਾਦਸਾ ਕਰਵਾਇਆ ਗਿਆ। ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਕਦੇ ਵੀ ਕੋਈ ਇੱਕ ਤੋਂ ਜ਼ਿਆਦਾ ਅਹਿਮ ਜਿਹੜਾ ਬੰਦਾ ਹੈ ਉਹ ਇਕੱਠੇ ਟਰੈਵਲ ਨਹੀਂ ਕਰੇਗਾ ਇਸ ਕਿਸਮ ਦਾ। ਹੁਣ ਇਹਦੇ 'ਚ ਹਾਲਾਂਕਿ ਹੈ ਤਾਂ ਇਹ ਉਹਨਾਂ ਦਾ ਆਪਣਾ ਪ੍ਰੋਟੋਕਾਲ ਵਾਲੇ ਆਫੀਸਰਸ ਲੱਗਦੇ ਨੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਜਾਂ ਜਿਸ ਕਿਸਮ ਦੇ ਸਰਕਮਸਟੈਂਸਿਸ ਦੇ ਵਿੱਚ ਇਹ ਹਾਦਸਾ ਹੁੰਦਾ ਹੈ ਜਾਂ ਇਹ ਹਾਦਸਾ ਜੋੜਿਆ ਜਾਂਦਾ, ਕਿਉਂਕਿ ਕਈ ਕੁਛ ਇਸ ਵੇਲੇ ਇੰਟਰਨਲੀ ਚੱਲ ਰਿਹਾ ਸੀ। ਇਸ ਕਿਸਮ ਦੀਆਂ ਖਬਰਾਂ ਵੀ ਸੀ ਅਜੇ ਕੁਝ ਮਹੀਨੇ ਪਹਿਲਾਂ ਇਸੇ ਹੀ ਵਰੇ 'ਚ ਜਦੋਂ ਜਨਰਲ ਬਿਪਨ ਰਾਵਤ ਨੇ ਇੱਕ ਐਡਰੈਸ ਦੇ ਵਿੱਚ ਕਿਹਾ ਕਿ ਜੀ ਅਲਟੀਮੇਟ ਪਾਵਰ ਤਾਂ ਫੌਜ ਦੇ ਕੋਲ ਹੈ, ਇੰਡੀਅਨ 에ਅਰ ਫੋਰਸ ਦਾ ਰੋਲ ਤਾਂ ਫੌਜ ਦੇ ਵਿੱਚ ਉਹੀ ਹੈ ਜਿਹੜਾ ਕਿ ਕਿਸੇ ਫੌਜੀ ਯੂਨਿਟ ਦੇ ਵਿੱਚ ਇੰਜੀਨੀਅਰਸ ਜਾਂ ਦੂਸਰਿਆਂ ਦਾ ਹੁੰਦਾ। ਔਰ ਇਹਦੇ ਤੇ ਬੜੀ ਚਰਚਾ ਛਿੜੀ। ਪਹਿਲੀ ਵਾਰ ਸੀ ਕਿ ਭਦੂੜੀਆ ਜਿਹੜਾ 에ਅਰ ਫੋਰਸ ਦਾ ਚੀਫ ਜਿਹੜਾ ਮਾਰਸ਼ਲ, ਉਹਨੇ ਹੀ ਜੁਆਇੰਟ ਇਸ਼ੂ ਵਿਦ ਦਾ ਥਿੰਗ, ਉਹਨੇ ਕਿਹਾ ਜੀ ਅਸੀਂ ਕੋਈ ਇੰਜੀਨੀਅਰ ਨਹੀਂ ਹੈਗੇ ਇਨ ਭਾਰਤੀ ਫੌਜ ਦੇ, ਇੰਡੀਅਨ 에ਅਰ ਫੋਰਸ ਦਾ ਇੱਕ ਆਪਣਾ ਇੰਡੀਪੈਂਡੈਂਟ ਅਦਾਰਾ ਹੈ ਔਰ ਸਾਡਾ ਰੋਲ ਹੈ ਜਿਹਦੇ 'ਚ ਕਿ ਅਸੀਂ ਜਿਹੜਾ ਪਿਛਲੇ ਜੰਗਾਂ ਦੇ ਵਿੱਚ ਵੀ ਰੋਲ ਅਦਾ ਕੀਤਾ। ਸੋ ਇਹ ਇੱਕ ਬੜੀ ਸੀਰੀਅਸ ਗੱਲ ਸੀ ਕਿ ਭਈ ਉਹਨੇ ਈਵਨ 에ਅਰ ਫੋਰਸ ਨੂੰ ਇਸ ਲੈਵਲ ਤੇ ਚੈਲੰਜ ਕੀਤਾ। ਇਹ ਵੀ ਚਰਚਾ ਚੱਲ ਰਹੀ ਸੀ ਕਿ ਜਿਸ ਲੈਵਲ ਤੇ ਬਿਪਨ ਰਾਵਤ ਪਾਵਰਫੁਲ ਹੁੰਦਾ ਜਾ ਰਿਹਾ ਹੈ, ਈਵਨ ਅਜੀਤ ਡੋਵਲ ਵੀ, ਕਿਉਂਕਿ ਚੀਨ ਦੇ ਮਾਮਲੇ 'ਚ ਵੀ ਜਿਹੜੀ ਇਨਸਿਕਿਉਰਿਟੀ ਔਰ ਫੋਰਨ ਪਾਲਿਸੀ ਦੀ ਫੇਲਿਅਰ ਆਪਣੀ ਥਾਂ ਕਿ ਵੀ ਉਹ ਵੀ ਇਨਸਿਕਿਉਰ ਹੋ ਰਿਹਾ ਸੀ ਕਿ ਮੋਦੀ ਦੀ ਜੋ ਇਸ ਵੇਲੇ ਫੇਲਿੰਗ ਹਰ ਫਰੰਟ ਤੇ ਹੋਈ ਹੈ। ਔਰ ਲੇਟੈਸਟ ਅਸੀਂ ਕਿਸਾਨ ਮੋਰਚੇ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਵਿਦਨ ਵੀ ਕੁਝ ਐਸਾ ਚੱਲ ਰਿਹਾ ਸੀ ਕਿ ਜਿਹੜੀ ਇੱਕ ਪਾਸੇ ਤਾਂ ਬਿਪਨ ਰਾਵਤ ਔਰ ਇਹ ਅਜੀਤ ਡੋਵਲ ਇਹ ਫੌਜ ਨੂੰ ਹਿੰਦੂਆਈਜ਼ ਕਰਨ ਤੇ ਲੱਗੇ ਹੋਏ ਨੇ, ਪਰ ਕੀ ਕੁਝ ਇਸ ਕਿਸਮ ਦਾ ਵੀ ਸੀ ਕਿ ਵੀ ਇਹਨਾਂ ਦਾ ਸਿਸਟਮ ਕਲੈਪਸ ਹੋ ਰਿਹਾ ਹੈ ਤੇ ਕੋਈ ਫੌਜੀ ਟੇਕ ਓਵਰ ਦੀ ਗੱਲ ਵੀ ਹੋ ਰਹੀ ਹੋਏ ਕਿਸੇ ਲੈਵਲ ਦੇ ਉੱਤੇ ਜਾਂ ਕੁਝ ਹੋਰ, ਕਿਉਂਕਿ ਇਹ ਸਾਰੇ ਪਾਰਟ ਔਰ ਕਿਵੇਂ ਬਿਪਨ ਰਾਵਤ ਨੇ ਅਜੀਤ ਡੋਵਲ ਦੀਆਂ ਡਾਇਰੈਕਸ਼ਨਸ ਔਰ ਜ਼ਾਹਰ ਹੈ ਨਾਗਪੁਰ ਦੀ ਸਰਪ੍ਰਸਤੀ ਦੇ ਥੱਲੇ ਸੈਕੂਲਰ ਇੰਡੀਅਨ ਆਰਮੀ ਨੂੰ ਕਿਵੇਂ ਹਿੰਦੂਆਈਜ਼ ਕੀਤਾ ਹੈ, ਉਹਦਾ ਹਿੰਦੂਕਰਨ ਕੀਤਾ ਹੈ। ਔਰ ਰਾਵਤ ਦੇ ਆਪਣੇ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਫੌਜੀ ਮੁਖੀ ਵੀ ਬਣਿਆ, ਕਿਉਂ ਜੀ ਸਿਆਸੀ ਬਿਆਨਬਾਜ਼ੀ ਸੀ ਜਿਹੜੀ ਉਹਨੂੰ ਫੌਜੀ ਜਨਰਲ ਘੱਟ ਤੇ ਸਿਆਸੀ ਲੀਡਰ ਔਰ ਉਹ ਵੀ ਹਿੰਦੂਤਵਾ ਦਾ ਲੀਡਰ ਜ਼ਿਆਦਾ ਸਾਬਤ ਕਰਦੀ ਸੀ। ਉਹਦੀ ਅਸੀਂ ਆਉਣ ਵਾਲੇ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਨਾ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।